ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾਏ ਨਹੀਂ ਪਾਉਂਦਾ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੇਰੀ ਆਦਤ ਹੈ, ਮੈਂ ਜਦੋਂ ਵੀ ਪਿੰਡ ਜਾਣਾ ਵਾਂ ਤੇ ਸ਼ੀਕੇ ਨੂੰ ਜ਼ਰੂਰ ਮਿਲ ਕੇ ਆਣਾ ਵਾਂ। ਸ਼ੀਕਾ ਮੇਰਾ ਬੇਲੀ ਹੈ, ਬਚਪਨ ਦਾ ਕਲਾਸ ਫੈਲੋ ਹੈ ਤੇ ਅਸੀਂ ਇਕੱਠੇ ਹੀ ਸਕੂਲੇ ਪੜ੍ਹਦੇ ਰਹੇ ਹਾਂ। ਮੈਂ ਜਦੋਂ ਸ਼ੀਕੇ ਦੇ ਘਰ ਗਿਆ ਤੇ ਸ਼ੀਕਾ ਘਰ ਨਹੀਂ ਸੀ ਤੇ ਇੱਕ 12-14 ਵਰ੍ਹਿਆਂ ਦਾ ਜਣਾ ਸ਼ੀਕੇ ਦੇ ਅੱਬੇ ਲਈ ਹੁੱਕਾ ਤਾਜ਼ਾ ਕਰ ਰਿਹਾ ਸੀ। ਉਹਨੇ ਚਿਲਮ ਵਿੱਚ ਅੱਗ ਧਰੀ, ਫਿਰ ਹੁੱਕਾ ਗੁੜਕਾ ਕੇ ਟੈਸਟ ਕੀਤਾ, ਚਿਲਮ ਉੱਤੇ ਰੱਖੀ ਤੇ 2-4 ਸੂਟੇ ਲਾ ਕੇ ਫੇਫੜੇ ਫਾੜ ਕਿਸਮ ਦੀ ਖੰਘ ਵਿੱਚ ਖੰਘਿਆ ਤੇ ਆਪਣੇ ਆਪ ਨੂੰ ਉਹਨੇ ਦਾਤ ਦਿੱਤੀ, ਵਾਹ ਕਿਆ ਬਾਤ ਹੈ। ਇੰਨੇ ਚਿਰ ਵਿੱਚ ਸ਼ੀਕੇ ਦੇ ਅੱਬਾ ਜੀ ਆ ਗਏ। ਉਹਨਾਂ ਨੇ ਵੀ 2-4 ਸੂਟੇ ਲਾਏ ਹੁੱਕੇ ਦੇ। ਹੈਲੋ ਟੈਸਟਿੰਗ ਦੇ ਨਾਲ ਜਦੋਂ ਉਹਨਾਂ ਨੂੰ ਕੁਝ ਸਰੂਰ ਆਇਆ ਤੇ ਉਹਨਾਂ ਨੇ ਵੀ ਦਾਤ ਤਲਬ ਨਜ਼ਰਾਂ ਨਾਲ ਵੇਖਦਿਆਂ ਫੇਫੜੇ ਫਾੜ ਕਿਸਮ ਦੀ ਖੰਘ ਦਾ ਫੇਰ ਮੁਜ਼ਾਹਰਾ ਕੀਤਾ। ਉਹਨਾਂ ਦੱਸਿਆ ਕਿ ਸ਼ੀਕਾ ਘਰ ਕੋਈ ਨਹੀਂ, ਪਹਿਲੀਆਂ ਬੰਨੇ ਗਿਆ ਹੋਣਾ। ਮੈਂ ਤੇ ਸ਼ੀਕਾ ਜਦੋਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਾਂ, ਅਸੀਂ ਬੜੇ ਜ਼ਹੀਨ ਕਿਸਮ ਦੇ ਸਟੂਡੈਂਟ ਸਾਂ। ਸਾਡੇ IQ ਲੈਵਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ ਰੋਜ਼ ਬਿਲਾ ਨਾਗਾ ਅਸੀਂ ਸਕੂਲੇ ਜਾ ਕੇ ਕੰਨ ਫੜਦੇ, ਉਹ ਵੀ ਮੁਰਗਾ ਬਣ ਕੇ, ਤੇ ਮੌਲਾ ਬਖਸ਼ ਦੀ ਜ਼ਿਆਰਤ ਕਰਦੇ। ਤੇ ਉਹ ਨਿਆਣੇ ਬਚ ਜਾਂਦੇ ਜਿਹੜੇ ਮਾਸਟਰ ਜੀ ਲਈ ਆਂਡੇ, ਗੰਨੇ, ਸਾਗ ਤੇ ਚਾਟੀ ਦੀ ਲੱਸੀ ਲੈ ਕੇ ਆਉਂਦੇ ਸਨ। ਮਾਸਟਰ ਸਾਹਿਬ ਦੀ ਖਿਦਮਤ ਲਈ ਅਸੀਂ ਵੀ ਘਰੋਂ ਆਂਡੇ, ਸਾਗ, ਗੰਨੇ ਤੇ ਚਾਟੀ ਦੀ ਲੱਸੀ ਲੈ ਕੇ ਆਉਂਦੇ ਸਾਂ, ਪਰ ਅਸੀਂ ਉਹ ਸਾਰਾ ਕੁਝ ਰਾਹ ਵਿੱਚ ਹੀ ਡਫਰਾ ਲੈਂਦੇ ਤੇ ਵਿਹਲੇ ਹੱਥ ਸਕੂਲੇ ਜਾ ਵੜਦੇ। ਜਦੋਂ ਅਸੀਂ ਉੱਥੋਂ ਆਲਾ ਪਾਏ ਦੀ ਤਾਲੀਮ ਹਾਸਲ ਕੀਤੀ, ਕੁਆਲੀਫਾਈਡ ਹੋਏ, ਯਾਨੀ ਕਿ ਪ੍ਰਾਇਮਰੀ ਪਾਸ ਹੋਏ, ਤੇ ਅਸੀਂ ਫਿਰ ਚਲੇ ਗਏ ਲਾਮੇ ਇੱਕ ਹੋਰ ਪਿੰਡ ਦੇ ਵਿੱਚ ਮਿਡਲ ਸਕੂਲ ਦੇ ਅੰਦਰ, ਤੇ ਪੜ੍ਹਾਈ ਦੇ ਬਹਾਨੇ ਕਦੀ ਵਾਲੀਬਾਲ ਖੇਡਦੇ, ਕਦੀ ਗੁੱਲੀ ਡੰਡਾ ਖੇਡਦੇ ਤੇ ਕਦੀ ਖੁੱਦੋ ਖੁੰਡੀ ਖੇਡਦੇ, ਜਿਹਨੂੰ ਅੱਜ ਕੱਲ੍ਹ ਅਸੀਂ ਕ੍ਰਿਕਟ ਕਹਿੰਦੇ ਹਾਂ। ਉੱਥੋਂ ਵੀ ਮਜ਼ੀਦ ਆਲਾ ਤਾਲੀਮ ਯਾਫਤਾ ਹੋ ਕੇ ਅਸੀਂ ਚਲੇ ਗਏ ਕਾਲਜ, ਤੇ ਕਾਲਜੋਂ ਵਿਹਲੇ ਹੋ ਕੇ ਸ਼ੀਕੇ ਨੇ ਸ਼ਹਿਰ ਵਿੱਚ ਰਹਿਣਾ ਪਸੰਦ ਨਹੀਂ ਕੀਤਾ ਤੇ ਪਿੰਡ ਜਾ ਕੇ ਜਿਹੜੀ 2-4 ਕਿੱਲੇ ਜ਼ਮੀਨ ਸੀ, ਉੱਥੇ ਜਾ ਕੇ ਉਹਨੇ ਉਹਦੀ ਵਾਹੀ ਬੀਜੀ ਸ਼ੁਰੂ ਕਰ ਦਿੱਤੀ ਤੇ ਮੈਂ ਸ਼ਹਿਰ ਵਿੱਚ ਨੌਕਰੀ ਦਾ ਜਫਰ ਜਾਲਣ ਲੱਗ ਪਿਆ। ਮੈਂ ਜਦੋਂ ਵੀ ਪਿੰਡ ਜਾਂਦਾ ਸਾਂ, ਅਸੀਂ ਕਿਸੇ ਨਾ ਕਿਸੇ ਖੇਤ ਬੰਨੇ ਬਹਿ ਜਾਂਦੇ ਤੇ ਬਾਲਪੁਰੇ ਦੀਆਂ ਗੱਲਾਂ ਦਾ ਸਵਾਦ ਲੈਂਦੇ, ਤੇ ਉਹਨਾਂ ਗੱਲਾਂ ਤੋਂ ਵੱਧ ਸਵਾਦ ਸਾਨੂੰ ਆਉਂਦਾ ਗਾਜਰਾਂ, ਮੂਲੀਆਂ ਤੇ ਗੋਂਗਲੂ ਖਾ ਕੇ ਜਾਂ ਫਿਰ ਗੰਨੇ ਚੂਪ ਕੇ। ਅਸੀਂ ਅਜੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰ ਹੀ ਰਹੇ ਸਾਂ ਕਿ ਇੱਕ ਨਿੱਕਾ ਜਿਹਾ ਨਿਆਣਾ ਸਾਈਕਲ ਦਾ ਟਾਇਰ ਦੇ ਨਾਲ ਉੱਥੇ ਨਮੂਦਾਰ ਹੋਇਆ ਤੇ ਸੋਟੀ ਨਾਲ ਟਾਇਰ ਹਿੱਕਦਾ ਹੋਇਆ ਕੋਲੋਂ ਦੀ ਲੰਘਿਆ। ਸ਼ੀਕੇ ਨੇ ਆਵਾਜ਼ ਮਾਰੀ, ਗੱਲ ਸੁਣ ਓਏ ਮੁੰਡਿਆ। ਮੁੰਡਾ ਕੋਲ ਆ ਗਿਆ। ਸ਼ੀਕੇ ਨੇ ਖੀਸੇ ਚੋਂ 20 ਰੁਪਈਏ ਕੱਢੇ, ਉਹਨੂੰ ਫੜਾਏ ਤੇ ਆਖਿਆ, ਹੱਟੀ ਤੋਂ 2 ਸਿਗਟਾਂ ਲਿਆ ਦੇ ਤੇ ਬਾਕੀ ਜੋ ਰੇਜ਼ਗਾਰੀ ਬਚੇ ਉਹ ਤੇਰੀਆਂ ਗੋਲੀਆਂ ਟਾਫੀਆਂ ਲਈ ਗਏ। ਖਬਰੇ ਕਿਉਂ ਮੇਰੇ ਅੰਦਰ ਦਾ ਇੱਕ ਬੜਾ ਅਹਿਮ ਕਿਸਮ ਦਾ ਰਹਿਨੁਮਾ, ਮੁਸੱਲਾ ਰਹਿਨੁਮਾ, ਇਹ ਮੀਮ ਸੀਨ ਲਾਮ ਤੇ ਹਿਆ ਵਾਲਾ ਮੁਸੱਲਾ ਨਹੀਂ ਬਲਕਿ ਸਵਾਦ ਵਾਲਾ ਮੁਸੱਲਾ ਹੈ। ਤੇ ਮੈਂ ਉਹਨੂੰ ਆਖਿਆ, ਯਾਰ
ਮੇਰੀ ਕਾਇਦਾਨਾ ਸਲਾਹੀਅਤ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਯਾਰ ਤੁਸੀਂ ਦੋਨਾਂ ਪਿਓ ਪੁੱਤਰਾਂ ਨੇ ਕੀ ਕੰਮ ਫੜਿਆ। ਸ਼ੀਕੇ ਨੇ ਪੁੱਛਿਆ ਯਾਰ ਹੋਰ ਅਸੀਂ ਕੁੱਕੜ ਫੜੀਏ। ਮੈਂ ਕਿਹਾ ਨਹੀਂ ਯਾਰ, ਤੇਰਾ ਪਤਾ ਕਰਨ ਗਿਆ ਤੇ ਚਾਚੇ ਹੋਰੀ ਇੱਕ ਜਵਾਕ ਤੋਂ ਹੁੱਕਾ ਤਾਜ਼ਾ ਕਰਵਾ ਰਹੇ ਸਨ, ਦੂਜੇ ਲਫ਼ਜ਼ਾਂ ਦੇ ਵਿੱਚ ਉਹ ਉਸ ਨੂੰ ਤੰਬਾਕੂ ਨੋਸ਼ੀ ਵੱਲ ਲਾ ਰਹੇ ਸਨ। ਮੈਂ ਤੇਰੇ ਕੋਲੋਂ ਤੇਰੀਆਂ ਗੱਲਾਂ ਸੁਣਨ ਲਈ ਬੈਠਾ ਵਾਂ ਤੇ ਤੂੰ ਨਿਆਣੇ ਨੂੰ 20 ਰੁਪਈਏ ਦੇ ਕੇ ਉਹਦੇ ਕੋਲੋਂ ਹੱਟੀ ਤੋਂ ਸਿਗਰਟਾਂ ਮੰਗਵਾ ਲਈਆਂ ਨੇ ਤੇ ਦੂਜੇ ਮਾਨੀਆਂ ਦੇ ਵਿੱਚ ਤੂੰ ਉਹਨੂੰ ਵੀ ਤੰਬਾਕੂ ਨੋਸ਼ੀ ਤੇ ਲਾ ਰਿਹਾ ਹੈ। ਯਾਰ ਕੋਈ ਚੱਜ ਦਾ ਕੰਮ ਕਰੋ, ਇਹ ਵੀ ਕੋਈ ਕੰਮ ਹੈ। ਜਵਾਬ ਵਿੱਚ ਸ਼ੀਕਾ ਹੱਸਿਆ ਤੇ ਬੋਲਿਆ ਯਾਰ ਇਹਦੇ ਵਿੱਚ ਕੋਈ ਨਵੀਂ ਗੱਲ ਤੇ ਹੈ ਕੋਈ ਨਹੀਂ, ਕਿਉਂਕਿ ਘਰ ਬੰਦਾ ਮੰਜੇ ਤੇ ਪਸਰੇਟੇ ਮਾਰ ਕੇ ਲੇਟਿਆ ਹੋਵੇ, ਆਰਾਮ ਫਰਮਾ ਰਿਹਾ ਹੋਵੇ ਜਾਂ ਕਿਸੇ ਆਰੇ ਲੱਗਿਆ ਹੋਵੇ ਤੇ ਕਿਸ ਕੋਲ ਇੰਨਾ ਟਾਈਮ ਹੁੰਦਾ ਹੈ ਕਿ ਉਹ ਜਾ ਕੇ ਹੱਟੀ ਤੋਂ ਸਿਗਰਟਾਂ ਲਿਆਏ ਜਾਂ ਆਪ ਹੁੱਕਾ ਤਾਜ਼ਾ ਕਰੇ। ਲਿਹਾਜ਼ਾ ਇਹ ਸਾਰੀ ਡਿਊਟੀ ਬਾਲਾਂ ਦੀ ਹੁੰਦੀ ਹੈ। ਮੈਂ ਉਹਨੂੰ ਸਮਝਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਮੈਂ ਕਿਹਾ ਯਾਰ ਗੱਲ ਸੁਣ, ਤੁਸੀਂ ਯੂਰਪ ਦੇ ਕਿਸੇ ਵੀ ਮੁਲਕ ਵਿੱਚ ਜਾਓ, ਉੱਥੇ 18 ਵਰਿਆਂ ਤੋਂ ਘੱਟ ਦਾ ਬਾਲ ਹੱਟੀ ਤੋਂ ਸਿਗਰਟਾਂ ਨਹੀਂ ਲੈ ਸਕਦਾ। ਤੇ ਜੇ ਐਸੀ ਕਾਰਵਾਈ ਪੈ ਜਾਏ, ਪੁਲਿਸ ਦੀ ਨਜ਼ਰ ਪੈ ਜਾਏ ਜਾਂ ਪੁਲਿਸ ਆਪਣਾ ਇਨਫਾਰਮਰ ਭੇਜ ਕੇ ਸਿਗਰਟਾਂ ਮੰਗਵਾ ਲੈਣ ਤੇ 18 ਸਾਲ ਤੋਂ ਘੱਟ ਉਮਰ ਦੇ ਬਾਲ ਨੂੰ ਸਿਗਰਟਾਂ ਵੇਚਣ ਦੇ ਜੁਰਮ ਦੇ ਵਿੱਚ ਸਿੱਧਾ ਨੱਕ ਦੀ ਸੀਧ ਵਿੱਚ ਅਦਾਲਤ ਜਾਣਾ ਪੈਂਦਾ ਹੈ ਤੇ $150-200 ਦਾ ਜੁਰਮਾਨਾ ਤੇ ਕਿਤੇ ਗਿਆ ਹੀ ਨਹੀਂ। ਤੇ ਯਾਰ ਤੁਸੀਂ ਇੱਥੇ ਜਦੋਂ ਚਾਹੁੰਦੇ ਹੋ ਨਿਆਣਿਆਂ ਕੋਲੋਂ ਕਦੀ ਹੁੱਕਾ ਬਣਵਾ ਲੈਂਦੇ ਹੋ, ਕਦੀ ਸਿਗਰਟਾਂ ਮੰਗਵਾ ਲੈਂਦੇ ਹੋ। ਇਹ ਯਾਰ ਕੋਈ ਬੰਦਿਆਂ ਵਾਲਾ ਕੰਮ ਨਹੀਂ, ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਕਰੋ। ਉਹ ਕਹਿੰਦਾ ਯਾਰ ਸ਼ਹਿਰ ਵਿੱਚ ਰਹਿ ਕੇ ਤੇਰਾ ਦਿਮਾਗ ਖਰਾਬ ਹੋ ਗਿਆ, ਵਰਨਾ ਸ਼ਹਿਰ ਵਿੱਚ ਵੀ ਲੋਕ ਐਵੇਂ ਹੀ ਕਰਦੇ ਨੇ। ਮੈਂ ਦੱਸਿਆ ਹੋਈ ਯਾਰ ਸ਼ਹਿਰ ਵਿੱਚ ਵੀ ਐਵੇਂ ਹੀ ਕਰਦੇ ਨੇ ਤੇ ਅਸੀਂ ਇੱਕ ਆਜ਼ਾਦ ਮੁਲਕ ਦੇ ਵਾਸੀ ਹਾਂ ਤੇ ਸਾਡੀ ਆਜ਼ਾਦੀ ਸਾਡੀ ਨੱਕ ਦੀ ਰੇਂਜ ਤੋਂ ਵੀ ਅਗਾਂਹ ਕਿਤੇ ਜਾ ਕੇ ਦੂਸਰੇ ਦੀ ਨੱਕ ਤੋਂ ਵੀ ਟੱਪ ਕੇ ਤੀਜੇ ਚੌਥੇ ਪੰਜਵੇਂ ਤੇ ਬੇਸ਼ੁਮਾਰ ਨੱਕਾਂ ਨਾਲ ਜਾ ਟਕਰਾਉਂਦੀ ਹੈ, ਕਿਉਂਕਿ ਅਸੀਂ ਆਪ ਬੜੇ ਆਜ਼ਾਦ ਕਿਸਮ ਦੇ ਲੋਕ ਹਾਂ। ਸਰਕਾਰ ਨੇ ਤੰਬਾਕੂ ਨੋਸ਼ੀ ਤੋਂ ਮਨਾ ਕਰਨ ਲਈ ਬੜੀਆਂ ਖੌਫਨਾਕ ਕਿਸਮ ਦੀਆਂ ਹੱਥਾਂ ਦੀਆਂ ਪੈਰਾਂ ਦੀਆਂ ਫੋਟੋਆਂ ਛਾਪੀਆਂ ਨੇ, ਜਿਹਨੂੰ ਵੇਖ ਕੇ ਨਿਆਣੇ ਡਰ ਜਾਂਦੇ ਨੇ ਤੇ ਉਹਦੇ ਸਾਈਡ ਤੇ ਲਿਖਿਆ ਹੁੰਦਾ ਹੈ ਤੰਬਾਕੂ ਨੋਸ਼ੀ ਸਿਹਤ ਲਈ ਮੁਜ਼ਰ ਹੈ। ਤੇ ਅਸੀਂ ਆਜ਼ਾਦ ਲੋਕ, ਆਜ਼ਾਦ ਮੁਲਕ ਦੇ ਪੰਛੀ, ਅਸੀਂ ਕਦੀ ਵੀ ਮੁਜ਼ਰ ਦੇ ਉੱਤੇ ਲੱਗਿਆ ਨੁਕਤਾ ਨਹੀਂ ਪੜ੍ਹਦੇ। ਅਸੀਂ ਸੋ ਮੋਟੋ ਐਕਸ਼ਨ ਲੈਂਦੇ ਹਾਂ ਤੇ ਸਮਝ ਲੈਂਦੇ ਹਾਂ ਕਿ ਉੱਤੇ ਲਿਖਿਆ ਹੈ ਕਿ ਤੰਬਾਕੂ ਨੋਸ਼ੀ ਸਿਹਤ ਲਈ ਮੁਜ਼ਰ ਹੈ, ਯਾਨੀ ਕਿ ਬੜੀ ਜ਼ਰੂਰੀ ਹੈ, ਲਾਜ਼ਮ ਹੈ। ਤੇ ਇਹਦਾ ਕੋਈ ਹੱਲ ਜਿਹੜਾ ਹੈ ਨਾ ਸਰਕਾਰ ਕੋਲ ਹੈ ਨਾ ਕਿਸੇ ਹੋਰ ਕੋਲ ਹੈ। ਇਹ ਸਾਡੇ ਕੋਲ ਹੈ ਕਿ ਅਸੀਂ ਬਾਲਾਂ ਕੋਲੋਂ ਹੁੱਕਾ ਧਰਵਾਉਣਾ ਬੰਦ ਕਰ ਦਈਏ, ਬਾਲਾਂ ਕੋਲੋਂ ਸਿਗਰਟਾਂ ਮੰਗਵਾਉਣਾ ਬੰਦ ਕਰ ਦਈਏ ਤੇ ਜਿੱਥੇ ਵੀ ਬਾਲ ਬੈਠੇ ਹੋਣ ਉੱਥੇ ਤੰਬਾਕੂ ਨੋਸ਼ੀ ਨਾ ਕਰੀਏ, ਤਾਂ ਕਿ ਸੈਕੰਡ ਸਮੋਕ ਦੇ ਨਾਲ ਉਹਨਾਂ ਬਾਲਾਂ ਦੇ ਫੇਫੜਿਆਂ ਦਾ ਬੇੜਾ ਗਰਕ ਨਾ ਹੋਵੇ। ਅਸੀਂ ਤੇ ਤੰਬਾਕੂ ਨੋਸ਼ੀ ਦੇ ਨਾਲ ਆਪਣੇ ਫੇਫੜੇ ਖੜਕਾ ਰਹੇ ਨੇ ਤੇ ਇੰਜ ਲੱਗਦਾ ਹੈ ਕਿ ਜਦੋਂ ਸਿਗਰਟ ਛਿੱਕ ਕੇ ਖੰਘੀਦਾ ਹੈ ਤੇ ਮਹਿਸੂਸ ਹੁੰਦਾ ਹੈ ਜਿਵੇਂ ਪਹਿਲੀ ਤੇ ਦੂਜੀ ਦੋਨੋਂ ਜਗਤ ਲਾਵਾਂ ਇਕੱਠੀਆਂ ਹੋ ਕੇ ਇੱਕ ਅਜ਼ੀਮ ਤੀਜੀ ਜਿਹੜੀ ਹੈ ਆਲਮੀ ਜੰਗ ਬਣ ਚੁੱਕੀ ਹੈ। ਤੇ ਇਹ ਸਾਡਾ ਸੀਨਾ ਨਹੀਂ ਖੜਕ ਰਿਹਾ, ਸਾਡੀ ਖੰਘ ਨਹੀਂ ਖੜਕ ਰਹੀ, ਬਲਕਿ ਤੋਪਾਂ ਖੜਕ ਰਹੀਆਂ ਨੇ, ਟੈਂਕ ਖੜਕ ਰਹੇ ਨੇ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।